ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸਵਾਗਤ ਹੈ ਜੀ ਆਇਆਂ ਨੂੰ ਅਪਡੇਟ ਕੈਲੀਫੋਰਨੀਆ 'ਚ। ਹਰਜੋਤ ਸਿੰਘ ਜੀ ਸਵਾਗਤ ਹੈ ਜੀ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਜੁਲਾਈ ਦੀ 8 ਤਰੀਕ ਆ, ਦਿਨ ਬੁੱਧਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408-272-2500। ਟਿਰਕਿਆਣਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਾਰਨੀ ਜੇ ਟਿਰਕਿਆਣਾ 415-909-0503। ਗੁਰਬਚਨ ਨਾਗਰਾ ਸੈਕਰਾਮੈਂਟੋ, ਕੁਲਵੰਤ ਸਿੰਘ, ਜਸਪਾਲ ਕੌਰ ਜੌਹਲ, ਸਤਨਾਮ ਸਿੰਘ ਟਾਟਲਾ ਯੂਬਾ ਸਿਟੀ, ਗੁਰਦੇਵ ਸਿੰਘ, ਬਲਜਿੰਦਰ ਸਿੰਘ, ਰਿਸ਼ਪਾਲ ਕੌਰ ਜੌਹਲ ਐਂਟੀਲੋਪ, ਜਸਵਿੰਦਰ ਨਾਗਰਾ ਰੋਜ਼ਵਿਲ, ਅਵਤਾਰ ਮੰਜ਼ਿਲ ਕਲੋਵਿਸ, ਜੋਗਾ ਸਿੰਘ ਪੁਆਰ ਔਰੰਜਵਿਲ, ਸਰਬਜੀਤ ਸਿੰਘ ਧੂਤ ਯੂਬਾ ਸਿਟੀ, ਗੁਰਨੇਕ ਬਾਗੜੀ ਫਰੈਜ਼ਨੋ, ਪਰਮਜੀਤ ਸਿੰਘ ਦਾਖਾ ਬਰਕਲੇ। ਸਾਰਿਆਂ ਦਾ ਧੰਨਵਾਦ। ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408-722-7698। ਜੀ, ਜਿਸ ਤਰ੍ਹਾਂ ਆਪਾਂ ਸਵੇਰੇ ਤੁਹਾਨੂੰ ਦੱਸਿਆ ਸੀ ਵੀ ਜਿਹੜੀ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਇਹ ਕਿਹਾ ਆ ਵੀ ਜੋ ਇਰਾਨ ਦੇ ਨਾਲ ਡੀਲ ਸੀਗੀ ਉਹ ਓਵਰ ਆ। ਕਹਿੰਦੇ ਵੀ ਇਟ ਗੋਜ਼ ਫਰੋਮ ਅਨਕੰਡੀਸ਼ਨਲ ਸਰੈਂਡਰ ਟੂ ਓਵਰ। ਸੋ ਇੱਕ ਜਗ੍ਹਾ ਤਾਂ ਉਹ ਇਸਲਾਮਿਕ ਸਟੇਟ ਆਫ ਜਾਪਾਨ ਵੀ ਕਹਿ ਗਿਆ ਸੀ, ਤੇ ਹੁਣ ਦੁਬਾਰਾ ਕੀ ਫੇਰ ਜਿਹੜੇ ਅਟੈਕ ਆ ਇਰਾਨ ਦੇ ਉੱਤੇ ਸ਼ੁਰੂ ਕਰ ਦਿੱਤੇ ਹੈਗੇ ਆ। ਉਧਰ ਇਰਾਨ ਵਾਲਿਆਂ ਨੇ ਵੀ ਸਟੇਟ ਆਫ ਹਾਰਮੋਜ਼ ਦੇ ਵਿੱਚ ਤੇ ਬਹਿਰੀਨ ਦੇ ਵਿੱਚ ਵੀ ਜਿਹੜੇ ਅਟੈਕ ਆ ਉਹ ਕੀਤੇ ਹੈਗੇ ਆ। ਨਾਟੋ ਦੀ ਸਮਿਟ ਦੇ ਉੱਤੇ ਬੋਲਦੇ ਹੋਏ, ਰਿਪੋਰਟਰਸ ਨਾਲ ਗੱਲਬਾਤ ਕਰਦੇ ਹੋਏ, ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਇਹ ਕਿਹਾ ਵੀ ਸੀਜ਼ ਫਾਇਰ ਓਵਰ ਹੈਗਾ ਆ ਤੇ ਹੁਣ ਅਸੀਂ ਕੋਈ ਜਿਹੜੀ ਨੈਗੋਸ਼ੀਏਸ਼ਨ ਆ ਉਹ ਨਹੀਂ ਕਰਾਂਗੇ। ਤੇ ਕਹਿੰਦੇ ਵੀ ਇਹ ਇੱਕ ਤਰ੍ਹਾਂ ਨਾਲ ਵੇਸਟ ਆਫ ਟਾਈਮ ਹੈਗਾ ਆ। ਸੋ ਅਸੀਂ ਹੁਣ ਦੇਖਾਂਗੇ ਵੀ ਕੀ ਇਰਾਨ ਦੇ ਨਾਲ ਕਰਨਾ ਹੈਗਾ। ਜੀ, ਬਸ਼ੇਰ ਸ਼ਬਾਰ, ਬੰਦਰ ਅਬਾਸ, ਇੱਥੇ ਜਿਹੜੇ ਆ US ਦੇ ਬੋਮਬਸ ਲਗਾਤਾਰ ਡਿੱਗ ਰਹੇ ਆ। UN ਦੇ ਵਿੱਚ ਸ਼ਿਕਾਇਤ ਲਾਈ ਆ ਇਰਾਨ ਵਾਲਿਆਂ ਨੇ US ਦੇ ਜਿਹੜੇ ਉਹ ਉਲਟ, ਤੇ ਟਰੰਪ ਹੋਣਾ ਨੇ ਇਹ ਧਮਕੀ ਦਿੱਤੀ ਆ ਵੀ 20 ਗੁਣਾ ਵੱਧ ਸ਼ਕਤੀ ਦੇ ਨਾਲ ਇਰਾਨ ਦੇ ਉੱਤੇ ਹਮਲਾ ਜਿਹੜਾ ਉਹ ਕੀਤਾ ਜਿਹੜਾ ਜਾਵੇਗਾ। ਸੋ ਏਅਰ ਰਾਈਡ ਸਾਇਰਨਸ ਜਿਹੜੇ ਬਹਿਰੀਨ ਦੇ ਵਿੱਚ, ਜਿੱਦਾਂ ਤੁਸੀਂ ਦੱਸਿਆ ਵੀ ਉੱਥੇ ਵੀ ਹਮਲਾ ਹੋਇਆ, ਵੀ ਉੱਥੇ ਜਿਹੜੇ ਉਹ ਚੱਲੇ ਹੈਗੇ ਆ। ਸੋ ਆਪਾਂ ਫਿਰ ਜਿੱਦਾਂ ਫਰਵਰੀ ਦੇ ਐਂਡ ਦੇ ਵਿੱਚ ਸ਼ੁਰੂਆਤ ਹੋਈ ਸੀਗੀ ਵਾਰ ਦੀ, ਉਹੀ ਚੀਜ਼ ਦੁਬਾਰਾ ਆਪਾਂ ਨੂੰ ਲੱਗਦਾ ਹੈ ਵੀ ਉਹ ਦੇਖਣ ਨੂੰ ਮਿਲ ਸਕਦੀ ਹੈਗੀ ਆ। ਸੋ ਕਹਿੰਦੇ ਵੀ ਹੈਵੀਐਸਟ ਵੇਵ ਆਫ ਏਅਰ ਸਟ੍ਰਾਈਕਸ ਦੇ ਨਾਲ ਹੁਣ ਤੱਕ ਸੀਜ਼ ਫਾਇਰ ਤੋਂ ਬਾਅਦ 'ਚ MOU ਸਾਈਨ ਹੋਣ ਤੋਂ ਬਾਅਦ ਦੇ ਵਿੱਚ ਇਹਨਾਂ ਉੱਤੇ ਹਮਲਾ ਜਿਹੜਾ ਉਹ ਹੋਇਆ ਆ। ਨਾਰਥ ਈਸਟਰਨ ਇਰਾਨ ਦੇ ਵਿੱਚ ਇੱਕ ਰੇਲਵੇ ਬ੍ਰਿਜ ਦੇ ਉੱਤੇ ਵੀ US ਦੀ ਏਅਰ ਸਟ੍ਰਾਈਕ ਹੋਈ ਹੈਗੀ ਆ। ਜਿਹੜੇ ਉੱਥੋਂ ਦੇ ਲੋਕਲ ਆ ਉਹ ਦੱਸ ਰਹੇ ਆ ਵੀ 7 ਜਿਹੜੇ ਐਨਮੀ ਪ੍ਰੋਜੈਕਟਾਈਲਸ ਆ ਉਹ ਉੱਥੇ ਆ ਕੇ ਜਿਹੜੀਆਂ ਉਹ ਵੱਜੀਆਂ ਹੈਗੀਆਂ ਆ। ਸੋ ਸਟੇਟ ਆਫ ਹਾਰਮੋਜ਼ ਦੇ ਅਟੈਕਸ ਤੋਂ ਬਾਅਦ ਜੋ ਇਰਾਨ ਨੇ ਕੀਤਾ ਸੀਗਾ, ਉਸ ਤੋਂ ਬਾਅਦ 'ਚ US ਦੇ ਦੁਆਰਾ ਇਹ ਜਿਹੜੇ ਹਮਲੇ ਆ ਉਹਨਾਂ ਨੂੰ ਤੇਜ਼ ਕਰ ਦਿੱਤਾ ਗਿਆ ਆ। ਕੋਇਨਸੀਡੈਂਟਲੀ ਇਹ ਲੜਾਈ ਉਦੋਂ ਦੁਬਾਰਾ ਸ਼ੁਰੂ ਹੋਈ ਆ ਜਦ ਡਿਪਾਰਟਮੈਂਟ ਆਫ ਡਿਫੈਂਸ ਦੇ ਸਕੱਤਰ ਪੀਟ ਹੈਗਸੈਥ ਇਜ਼ਰਾਈਲ ਦਾ ਦੌਰਾ ਕਰਕੇ ਆਏ ਹੈਗੇ ਆ। ਅਗਲੀ ਖਬਰ ਵੱਲ ਚੱਲੀਏ ਤੇ ਉਹ ਇਹਦੇ ਨਾਲ ਹੀ ਰਿਲੇਟਡ ਆ, ਫਿਰ ਆਪਾਂ ਦੂਸਰੀ ਖਬਰ ਵੱਲ ਚੱਲਦੇ ਹਾਂ। ਪ੍ਰੈਜ਼ੀਡੈਂਟ ਡੋਨਾਲਡ ਟਰੰਪ ਹੋਣੀ ਕਹਿੰਦੇ ਵੀ ਜਿਹੜਾ ਨਵਾਂ ਏਅਰ ਫੋਰਸ ਬੇਸ ਸੀਗਾ, ਲਗਜ਼ਰੀ ਏਅਰ ਫੋਰਸ ਬੇਸ ਜੋ ਉਹਨਾਂ ਨੂੰ ਦਿੱਤਾ ਗਿਆ ਸੀ ਕਤਰ ਵਾਲਿਆਂ ਨੇ, ਉਸ ਦੇ ਉੱਤੇ ਜਿਹੜੀ ਆ ਰਾਈਡ ਨਹੀਂ ਕੀਤੀ। ਉਹ ਕਹਿੰਦੇ ਵੀ ਮੈਂ ਨੰਬਰ 1 ਕਿਲ ਲਿਸਟ ਦੇ ਉੱਤੇ ਹੈਗਾ ਆ। ਸੋ ਉਹ ਉਹਨਾਂ ਨੇ ਉੱਥੇ ਰਹਿਣ ਦਿੱਤਾ ਤੇ ਜਿਹੜਾ ਦੂਸਰਾ ਜਹਾਜ਼ ਜਿਹੜਾ 올ਡ ਏਅਰ ਫੋਰਸ 1 ਆ ਉਹਦੇ ਰਾਹੀਂ ਉਹ ਪਹੁੰਚੇ, ਉਹਦੇ ਰਾਹੀਂ ਉੱਥੋਂ ਡਿਪਾਰਟ ਹੋਏ ਹੈਗੇ ਆ। ਬਾਅਦ ਦੇ ਵਿੱਚ ਉਹਨਾਂ ਨੇ ਇਹ ਕਿਹਾ ਵੀ ਮੈਂ ਜਿਹੜੇ US ਦੇ ਟਰੂਪਸ ਹੈਗੇ ਇੰਗਲੈਂਡ ਦੇ ਵਿੱਚ, ਉਹਨਾਂ ਨੂੰ ਟੂਰ ਕਰਨ ਦੇ ਲਈ ਵੀ ਕੀ ਕੀ ਅਪਗ੍ਰੇਡ ਹੋਏ ਆ, ਇਸ ਕਰਕੇ ਜਿਹੜਾ ਜਹਾਜ਼ ਉੱਥੇ ਰਹਿਣ ਦਿੱਤਾ ਹੈ। ਜੀ, ਅਗਲੀ ਗੱਲ ਕਰਦੇ ਜਾਈਏ। ਮੇਨ ਸੂਬੇ ਦੇ ਵਿੱਚ ਡੈਮੋਕ੍ਰੇਟ ਪਾਰਟੀ ਦੇ ਸੈਨੇਟ ਕੈਂਪੇਨ ਦੇ ਵਿੱਚ ਗ੍ਰੈਹਮ ਪਲੈਂਟਰ ਆ, ਉਸਨੇ ਆਪਣਾ ਜਿਹੜਾ ਕੈਂਪੇਨ ਆ ਅੱਜ ਸਮਾਪਤ ਕਰ ਦਿੱਤਾ ਆ। ਸੈਕਸ਼ੂਅਲ ਐਲੀਗੇਸ਼ਨ, ਰੇਪ ਦੇ ਜਿਹੜੇ ਐਲੀਗੇਸ਼ਨਸ ਆ ਉਹ ਇਸ ਦੇ ਉਲਟ ਗ੍ਰੈਹਮ ਪਲੈਂਟਰ ਦੇ ਉਲਟ ਲੱਗੇ ਸੀਗੇ। ਬੀਤੇ ਦਿਨਾਂ 'ਚ ਕਈ ਔਰਤਾਂ ਜਿਹੜੀਆਂ ਉਹ ਸਾਹਮਣੇ ਆਈਆਂ ਸੀ ਜਿਨ੍ਹਾਂ ਨੇ ਇਹ ਦਾਅਵਾ ਕੀਤਾ ਸੀਗਾ ਵੀ ਗ੍ਰੈਹਮ ਪਲੈਂਟਰ ਦੇ ਦੁਆਰਾ ਉਹਨਾਂ ਨੂੰ ਸੈਕਸ਼ੂਅਲੀ ਐਕਸਪਲੋਇਟ, ਅਸੌਲਟ ਤੇ ਅਬਿਊਜ਼ ਕੀਤਾ ਗਿਆ ਹੈਗਾ ਆ। ਸੋ US ਦੀ ਸੈਨੇਟ ਸੀਟ ਨੂੰ ਫਲਿੱਪ ਕਰਨ ਦੇ ਆਸਵੰਦ ਸੀਗੇ ਡੈਮੋਕ੍ਰੇਟ, ਪਰ
ਡੈਮੋਕ੍ਰੇਟ ਕੈਂਡੀਡੇਟ ਗ੍ਰੈਮ ਪਲੈਂਟਰ ਆ, ਉਸ ਦਾ ਇਹ ਕਰਤੂਤਾਂ ਸਾਹਮਣੇ ਆਉਣ ਤੋਂ ਬਾਅਦ 'ਚ ਉੱਥੇ ਜਿਹੜਾ ਮਾਹੌਲ ਆ ਉਹ ਹੁਣ ਬਦਲਿਆ ਨਜ਼ਰ ਆ ਰਿਹਾ ਹੈਗਾ ਆ। ਇਹ ਡੈਮੋਕ੍ਰੇਟ ਪਾਰਟੀ ਦੀ ਨੋਮੀਨੇਸ਼ਨ ਮਹੀਨਾ ਕੁ ਪਹਿਲਾਂ ਪਲੈਂਟਰ ਜਿਹੜੇ ਆ ਉੱਥੇ ਜਿੱਤੇ ਸੀਗੇ, ਜਿੱਥੇ ਸੈਨੇਟਰ ਸੂਜ਼ਨ ਕਾਲਿਨਜ਼, ਉਹਨਾਂ ਦੇ ਉਲਟ ਰਿਪਬਲਿਕਨ ਪਾਰਟੀ ਵੱਲੋਂ ਉਹਨਾਂ ਦੇ ਉਲਟ ਇਹਨਾਂ ਨੇ ਕਰਨਾ ਸੀਗਾ, ਲੜਾਈ ਜਿਹੜੀ ਉਹ ਲੜਨੀ ਸੀਗੀ, ਪਰ ਇਹਨਾਂ ਦੇ ਇੰਟਰਨਲ ਹੀ ਜਿਹੜੀਆਂ ਚੀਜ਼ਾਂ ਆ ਉਹਦੇ ਕਰਕੇ ਇਹ ਹੁਣ ਰੌਲਾ ਜਿਹੜਾ ਉਹ ਪੈ ਗਿਆ। ਉਹਦੀ ਥਾਂ ਦੇ ਉੱਤੇ ਕੌਣ ਰਿਪਲੇਸ ਕਰ ਸਕਦਾ ਆ, ਇਹ ਹੁਣ ਅੱਗੇ ਆਉਣ ਵਾਲਾ ਸਮਾਂ ਜਿਹੜਾ ਉਹ ਦੱਸੇਗਾ। ਇੱਕ ਰਿਪਰੈਜ਼ੈਂਟੇਟਿਵ ਵੈਲੀ ਗੀਗਰ ਕਰਕੇ ਹੈਗੇ ਆ, ਉਹ ਕਹਿ ਰਹੇ ਆ ਵੀ ਮੈਨੂੰ ਗ੍ਰੈਮ ਪਲੈਂਟਰ ਇਨਕਰੇਜ ਕਰ ਰਹੇ ਆ ਤੇ ਹੋਰ ਲੋਕਾਂ ਨੂੰ ਵੀ ਤੁਸੀਂ ਸੈਨੇਟ ਦੇ ਲਈ ਜਿਹੜਾ ਰਨ ਕਰੋ। ਸੋ ਪਰ ਗ੍ਰੈਮ ਪਲੈਂਟਰ ਸੈਕਸ਼ੂਅਲ ਐਲੀਗੇਸ਼ਨਸ ਲੱਗਣ ਤੋਂ ਬਾਅਦ 'ਚ ਇਵੈਂਚੁਅਲੀ ਉਸਨੇ ਆਪਣਾ ਜੋ ਸੈਨੇਟ ਦੀ ਬਿਡ ਆ ਉਸ ਨੂੰ ਸਮਾਪਤ ਕਰ ਦਿੱਤਾ ਆ, ਵਾਪਸ ਲੈ ਲਿਆ। ਪਿਛਲੇ ਹਫ਼ਤੇ ਆਪਾਂ ਤੁਹਾਡੇ ਨਾਲ ਖਬਰ ਸਾਂਝੀ ਕੀਤੀ ਸੀ ਵੀ ਇਸ ਵਾਰੀ ਜਿਹੜੀਆਂ ਪੁਲਿਸ ਫੋਰਸਸ ਤੇ ਫਾਇਰ ਡਿਪਾਰਟਮੈਂਟਸ ਬਹੁਤ ਐਕਟਿਵ ਆ ਵੀ ਜੇ ਕੋਈ ਵੀ ਜਿਹੜਾ ਆ ਇਲੀਗਲ ਫਾਇਰ ਵਰਕਸ ਚਲਾਊਗਾ ਤੇ ਉਹਨਾਂ ਦੇ ਉੱਤੇ ਜਿਹੜਾ ਫਾਈਨ ਆ ਕਾਫੀ ਤਕੜਾ ਹੋਊਗਾ। ਹੁਣ ਖਬਰ ਇਹ ਆ ਰਹੀ ਆ ਵੀ ਡੈਲ ਪਾਸੋ ਏਰੀਆ ਜਿਹੜਾ ਹਾਈਟਸ ਵਾਲਾ ਏਰੀਆ ਆ ਸੈਕਰਾਮੈਂਟੋ ਦੇ ਵਿੱਚ, ਉੱਥੇ ਇੱਕ ਘਰ ਨੂੰ $1 ਲੱਖ ਦੀਆਂ ਜਿਹੜੀਆਂ ਫਾਈਨ ਇਸ਼ੂ ਕੀਤਾ ਗਿਆ ਆ। $10,000 ਪਰ ਸਾਈਟੇਸ਼ਨ। ਕਹਿੰਦੇ ਵੀ ਉਹਨਾਂ ਨੇ 10 ਪਟਾਕੇ ਚਲਾਏ ਤੇ ਉਹ ਡਰੋਨ ਦੇ ਰਾਹੀਂ ਉਹਨਾਂ ਸਾਰਿਆਂ ਨੇ ਰਿਕਾਰਡ ਕੀਤੇ। ਸੋ $1 ਲੱਖ ਇੱਕ ਘਰ ਵਾਲੇ ਨੂੰ ਜਿਹੜਾ ਫਾਈਨ ਆ ਸੈਕਰਾਮੈਂਟੋ ਦੇ ਵਿੱਚ ਸੈਕਰਾਮੈਂਟੋ ਫਾਇਰ ਡਿਪਾਰਟਮੈਂਟ ਵੱਲੋਂ ਕਰ ਦਿੱਤਾ ਗਿਆ। ਉਹਨਾਂ ਨੇ ਇਹ ਕਿਹਾ ਵੀ ਅਸੀਂ ਵਾਚ ਕੀਤਾ ਕਿਸ ਤਰ੍ਹਾਂ ਲੋਕ ਜਿਹੜੇ ਆ ਯੂ-ਹਾਲ ਟ੍ਰੇਲਰ ਦੇ ਵਿੱਚੋਂ ਫਾਇਰ ਵਰਕਸ ਰਿਮੂਵ ਕਰ ਰਹੇ ਸੀ ਤੇ ਉਸ ਘਰ ਵਿੱਚੋਂ ਚਲਾ ਰਹੇ ਸੀਗੇ। ਸੋ ਕਹਿੰਦੇ 70 ਸਾਈਟੇਸ਼ਨਸ 4th of July ਵਾਲੇ ਦਿਨ ਸੈਕਰਾਮੈਂਟੋ ਦੇ ਵਿੱਚ ਦਿੱਤੀਆਂ ਗਈਆਂ, ਜਿਹਦੇ ਵਿੱਚੋਂ $3 ਲੱਖ ਦਾ ਟੋਟਲ ਜਿਹੜਾ ਫਾਈਨ ਆ ਉਹ ਬਣਦਾ ਹੈਗਾ ਆ। ਸੋ ਕਈਆਂ ਨੇ ਏਦਾਂ ਸੱਟਾਂ ਵੀ ਲਵਾਈਆਂ ਹੈਗੀਆਂ। ਏਦਾਂ ਹੀ ਇੱਕ ਖਬਰ ਹੋਰ ਆ ਰਹੀ ਹੈਗੀ ਆ, ਉਹ ਬੰਦੇ ਨੇ ਜਿਹੜਾ ਆ ਕੈਲੀਫੋਰਨੀਆ ਦਾ ਰਹਿਣ ਵਾਲਾ ਆ, ਉਹਦਾ ਜਿਹੜਾ ਹੱਥ ਹੀ ਜਿਹੜਾ ਆ ਫਾਇਰ ਵਰਕਸ ਦੇ ਵਿੱਚ ਉਹਨ ਗਵਾ ਲਿਆ, ਜਿਹੜਾ ਕਿ ਨਾਰਦਰਨ ਕੈਲੀਫੋਰਨੀਆ ਇੱਕ ਬੀਚ ਦੇ ਉੱਤੇ ਉਹ ਪਟਾਕੇ ਚਲਾ ਰਿਹਾ ਸੀ ਤੇ ਜਿੱਥੇ ਉਹਦਾ ਜਿਹੜਾ ਹੱਥ ਆ ਉਹ ਪਟਾਕਿਆਂ ਦੇ ਨਾਲ ਹੀ ਉੱਡ ਗਿਆ। ਜੀ, ਅਗਲੀ ਜਿਹੜੀ ਹਜ਼ਰ ਸਿੰਘ ਜੀ ਗੱਲ ਕਰਦੇ ਜਾਈਏ, ਇੱਕ ਡਾਕਟਰ ਭਾਰਤੀ ਮੂਲ ਦਾ ਪਟੇਲ ਨਾਂ ਦਾ ਜਿਹੜਾ ਡਾਕਟਰ, ਜਿਸ ਨੇ ਆਪਣੀ ਜਿਹੜੀ ਗੱਡੀ ਕੈਲੀਫੋਰਨੀਆ ਦੇ ਕੋਸਟਲ ਇਲਾਕੇ 'ਚ ਸੈਨ ਮਟੇਓ ਕਾਉਂਟੀ 'ਚ ਕਲਿਫ ਤੋਂ ਸਿੱਟ ਦਿੱਤੀ ਸੀ, ਜਦ ਉਸਦੀ 2 ਬੱਚੇ ਤੇ ਨਾਲ ਉਸਦੀ ਜਿਹੜੀ ਘਰਵਾਲੀ ਵੀ ਸਵਾਰ ਸੀਗੀ। ਬਚਾਅ ਜਿਹੜਾ ਉਹਨਾਂ ਦਾ ਹੋ ਗਿਆ ਸੀ। ਇਵੈਂਚੁਅਲੀ ਕਹਿੰਦੇ ਵੀ ਹੁਣ ਉਸ ਤੇ ਉਲਟ ਜਿਹੜੇ ਚਾਰजेस ਆ ਉਹਨਾਂ ਨੂੰ ਡ੍ਰੌਪ ਕਰ ਦਿੱਤਾ ਗਿਆ ਹੈ, ਹਟਾ ਦਿੱਤਾ ਗਿਆ ਆ। 300 ਫੁੱਟ ਡੂੰਘੀ ਖੱਡ ਦੇ ਵਿੱਚ ਇਹ ਜਿਹੜੀ ਇਸ ਦੀ ਗੱਡੀ ਉਸ ਟਾਈਮ ਦੇ ਉੱਤੇ ਡਿੱਗੀ ਸੀ, ਟੈਸਲਾ ਸੀਗੀ। ਕਹਿੰਦੇ ਵੀ ਇਹਨੇ ਜਾਣਬੁੱਝ ਕੇ ਗੱਡੀ ਨੂੰ ਹੇਠਾਂ ਜਿਹੜਾ ਉਹ ਸੁੱਟਿਆ ਸੀਗਾ। ਸੋ ਇਹ ਚੀਜ਼ਾਂ ਜਿਹੜੀਆਂ ਸਾਹਮਣੇ ਆਈਆਂ ਸੀ। ਕਹਿੰਦੇ ਵੀ ਉਸ ਤੋਂ ਉਦੋਂ ਜਿਹੜੀ ਇਨਵੈਸਟੀਗੇਸ਼ਨ ਹੋਈ ਸੀ ਉਸ ਵਿੱਚ ਇਹ ਸਾਹਮਣੇ ਆਇਆ ਸੀਗਾ ਵੀ 45 ਸਾਲਾ ਧਰਮੇਸ਼ ਪਟੇਲ ਇਹ ਪੈਰਾਨੋਇਆ ਤੇ ਡਿਲਿਊਜ਼ਨਸ ਨੂੰ ਐਕਸਪੀਰੀਅੰਸ ਕਰ ਰਿਹਾ ਸੀ, ਜਿਹਦੇ ਕਰਕੇ ਇਸਨੇ 2 ਜਨਵਰੀ 2023 ਨੂੰ ਆਪਣੀ ਜਿਹੜੀ ਗੱਡੀ ਆ ਡੈਵਲ ਸਲਾਈਡ ਕਰਕੇ ਜੋ ਹਾਈਵੇ ਆ ਉੱਥੋਂ ਹੇਠਾਂ ਜਿਹੜੀ ਉਹ ਸੁੱਟ ਜਿਹੜੀ ਉਹ ਦਿੱਤੀ। ਕਹਿੰਦੇ ਵੀ ਜਿਹੜੇ ਪ੍ਰੋਸੀਕਿਊਟਰਸ ਆ ਉਹ ਇਹ ਜਿਹੜੇ ਉਹ ਕਹਿੰਦੇ ਵੀ ਉਹ ਕਹਿੰਦਾ ਸੀਗਾ ਵੀ ਉਹਨੂੰ ਰਾਤ ਨੂੰ ਲੋਕਾਂ ਦੇ ਤੁਰਨ ਦੀ ਆਵਾਜ਼ ਆਉਂਦੀ ਆ, ਉਹਨੂੰ ਡਰ ਸੀਗਾ ਵੀ ਉਹਦੇ ਜਿਹੜੇ ਨਿਆਣੇ ਆ ਉਹਨਾਂ ਨੂੰ ਸੈਕਸ ਸਲੇਵਰੀ ਦੇ ਵਿੱਚ ਨਾ ਧੱਕ ਦਿੱਤਾ ਜਾਵੇ। ਤੇ ਕਹਿੰਦੇ ਲਗਾਤਾਰ 3 ਦਿਨ ਆਪਣੇ ਨਾਲ ਨਾਈਫ ਜਿਹੜੀ ਉਸਨੇ ਰੱਖੀ ਤੇ ਕਹਿੰਦੇ ਵੀ ਰਿਐਲਿਟੀ ਦੇ ਵਿੱਚ ਜੋ ਸੋਚ ਰਿਹਾ ਸੀ ਉਹ ਨਹੀਂ ਸੀਗਾ। ਪਟੇਲ ਦੇ 2 ਨਿਆਣੇ ਸੀ, 4 ਸਾਲਾਂ ਦਾ ਮੁੰਡਾ ਤੇ 7 ਸਾਲਾਂ ਦੀ ਕੁੜੀ ਤੇ 41 ਸਾਲਾਂ ਦੀ ਜਿਹੜੀ ਉਸਦੀ ਵਾਈਫ। ਪਰ ਕੁਦਰਤੀ ਇਹਨਾਂ ਦਾ ਜਿਹੜਾ ਉਹ ਬਚਾਅ ਹੋ ਗਿਆ ਚਾਰੇ ਜਾਣਿਆਂ ਦਾ। ਗੱਡੀ ਜਿਹੜੀ ਉਹ ਬੁਰੀ ਤਰ੍ਹਾਂ ਟੁੱਟੀ ਭੱਜੀ, ਪਰ ਆਪ ਸੀਰੀਅਸ ਇੰਜਰੀਜ਼ ਤੋਂ ਜਿਹੜੇ ਉਹ ਕਈਆਂ ਨੂੰ ਲੱਗੀਆਂ, ਪਰ ਆਪ ਜਿਹੜੇ ਉਹ ਬਚ ਇਵੈਂਚੁਅਲੀ ਗਏ ਆ। ਸੋ ਕ੍ਰਿਮੀਨਲ ਪ੍ਰੋਸੀਡਿੰਗਸ ਇਸ ਦੇ ਉਲਟ ਜਿਹੜੀਆਂ 8 ਜੁਲਾਈ ਨੂੰ ਉਹ ਸਸਪੈਂਡ ਕਰ ਦਿੱਤੀਆਂ ਗਈਆਂ ਸੀ। ਜੱਜ ਦੇ ਦੁਆਰਾ ਗ੍ਰਾਂਟ ਕੀਤਾ ਗਿਆ ਸੀਗਾ ਵੀ ਜਿਹੜਾ ਧਰਮੇਸ਼ ਪਟੇਲ ਆ ਇਸ ਦੀ ਜਿਹੜੀ ਮੈਂਟਲ ਹੈਲਥ ਡਾਈਵਰਜਨ ਆ ਉਸ ਨੂੰ ਚੈੱਕ ਜਿਹੜਾ ਉਹ ਕੀਤਾ ਜਾਵੇ। ਤੇ ਕਹਿੰਦੇ ਵੀ ਮੇਜਰ ਡਿਪਰੈਸਿਵ ਡਿਸਆਰਡਰ ਤੋਂ ਉਹ ਪੀੜਤ ਸੀਗਾ, ਮੈਂਟਲ ਹੈਲਥ ਕ੍ਰਾਈਸਿਸ ਦੇ ਤੋਂ ਉਹ ਜਿਹੜਾ ਉਹ ਸਫਰ ਕਰ ਰਿਹਾ ਸੀ, ਜਿਹੜਾ ਇਸ ਦਾ ਡਿਫੈਂਸ ਅਟਾਰਨੀ ਜੋਸ਼ੂਆ ਬੈਂਟਲੀ ਆ ਉਸ ਨੇ ਜਿਹੜਾ ਉਹ ਦੱਸਿਆ। ਸੋ 2 ਸਾਲ ਮੈਂਟਲ ਹੈਲਥ ਡਾਈਵਰਜਨ ਤੋਂ ਬਾਅਦ ਦੇ ਵਿੱਚ ਅੱਜ ਇਵੈਂਚੁਅਲੀ ਉਸ ਉੱਤੇ ਜਿਹੜੇ ਚਾਰजेस ਜਿਹੜੇ ਲੱਗੇ ਸੀਗੇ ਉਹਨਾਂ ਨੂੰ ਵਾਪਸ
ਜਿਹੜਾ ਉਹ ਲੈ ਲਿਆ ਗਿਆ ਹੈਗਾ ਆ। ਤੇ ਸਟੇਟਮੈਂਟ ਜਿਹੜੀ ਉਹ ਇਹ ਸਾਹਮਣੇ ਆਈ ਸੀ, ਇਹ ਕਹਿੰਦੇ ਆ ਵੀ ਕਿ ਜਿਹੜਾ ਉਹਨਾਂ ਨੇ ਕਿਹਾ ਵੀ ਕਹਿੰਦੇ ਵੀ ਸਾਡੇ ਹਿਸਾਬ ਦੇ ਨਾਲ ਇਹ ਜਿਹੜਾ ਡਿਫੈਂਡੈਂਟ ਆ, ਇਹਨੇ ਜਾਣਬੁੱਝ ਕੇ ਦੂਜੇ ਨੂੰ ਜਿਹੜਾ ਉਹ ਮਾਰਨ ਦੀ ਕੋਸ਼ਿਸ਼ ਕੀਤੀ ਤੇ ਟਰਾਈ ਕੀਤੀ, ਤੇ ਅਕਾਊਂਟੇਬਿਲਿਟੀ ਤੋਂ ਬਚਣ ਖਾਤਰ, ਜਸਟਿਸ ਤੋਂ ਬਚਣ ਖਾਤਰ, ਕਾਨੂੰਨ ਤੋਂ ਬਚਣ ਖਾਤਰ ਇਸ ਨੇ ਇਹ ਜਿਹੜਾ ਕਾਨੂੰਨ ਆ, ਇਸ ਦੀ ਇਸ ਤਰੀਕੇ ਦੇ ਨਾਲ ਵਰਤੋਂ ਜਿਹੜੀ ਉਹ ਕਰ ਲਈ ਹੈਗੀ ਆ। ਪਰ ਇਹ ਚੀਜ਼ ਜਿਹੜੀ ਉਹ ਵਾਪਰੀ ਆ ਵੀ ਇਨਸੈਨਿਟੀ ਕਹਿ ਲਓ ਜਾਂ ਉਹ ਇਹ ਕਹਿ ਲਓ ਵੀ ਦਿਮਾਗੀ ਤੌਰ ਤੇ ਠੀਕ ਨਹੀਂ ਸੀ। ਇਹਨਾਂ ਚੀਜ਼ਾਂ ਨੂੰ ਸਾਬਤ ਕਰਕੇ ਇਸ ਦੇ ਉਲਟ ਜਿਹੜੇ ਚਾਰਜਸ ਸੀ ਉਹਨਾਂ ਨੂੰ ਹੁਣ ਡ੍ਰੌਪ ਕਰ ਦਿੱਤਾ ਗਿਆ। ਕੈਲੀਫੋਰਨੀਆ ਦਾ ਓਕਲੈਂਡ ਸ਼ਹਿਰ ਜਿਹੜਾ ਆ ਉਹ ਨੰਬਰ 1 ਆਇਆ ਹੈਗਾ ਕ੍ਰਾਈਮ ਦੇ ਵਿੱਚ। ਸਲੀਨਸ ਨੰਬਰ 8 ਦੇ ਉੱਤੇ ਆਇਆ, ਹਾਈਐਸਟ ਕ੍ਰਾਈਮ ਰੇਟ। 2026 ਦੀ ਇੱਕ ਜਿਹੜੀ ਨਵੀਂ ਰਿਪੋਰਟ ਪਬਲਿਸ਼ ਹੋਈ ਆ ਸਿਕਿਉਰਿਟੀ ਕੰਪਨੀ ਰੀਓਲਿੰਕ ਵੱਲੋਂ, ਉਹਨਾਂ ਦੇ ਮੁਤਾਬਕ ਕਹਿੰਦੇ ਜਿਹੜੇ ਸਲੀਨਸ ਆ ਉੱਥੇ 6.53 ਵਾਇਲੈਂਟ ਕ੍ਰਾਈਮ ਆ 1000 ਰੈਜ਼ੀਡੈਂਟ ਦੇ ਪਿੱਛੇ, ਤੇ ਪ੍ਰੋਪਰਟੀ ਕ੍ਰਾਈਮ 31.12 ਪਰ 1000 ਰੈਜ਼ੀਡੈਂਟਸ ਦੇ ਪਿੱਛੇ ਹੈਗਾ। ਓਕਲੈਂਡ ਨੰਬਰ 1 ਆ, ਉਹ ਤੋਂ ਬਾਅਦ ਨੰਬਰ 2 ਤੇ ਸਟਾਕਟਨ, ਫਿਰ ਸੈਨ ਬਰਨਾਰਡੀਨੋ, ਕੰਪਟਨ, ਰਿਚਮੰਡ, ਮੋਡੈਸਟੋ, ਬਲੇਹੋ, ਤੇ ਸਲੀਨਸ ਬੇਕਰਫੀਲਡ ਤੋਂ ਥੋੜਾ ਜਿਹਾ ਉੱਪਰ ਆਇਆ ਹੈਗਾ, ਤੇ ਸੈਨ ਫਰਾਂਸਿਸਕੋ ਨੰਬਰ 10 ਦੇ ਉੱਤੇ ਆਇਆ ਆ। ਸੈਨ ਬਰਨਾਰਡੀਨੋ 3rd ਨੰਬਰ ਤੇ, ਕਿਉਂਕਿ ਉੱਥੇ ਕਹਿੰਦੇ ਬਹੁਤ ਜ਼ਿਆਦਾ ਆਰਮਡ ਰੋਬਰੀਜ਼, ਬਰਗਲਰੀਜ਼, ਮੈਥ ਰਿਲੇਟਡ ਕ੍ਰਾਈਮ ਹੁੰਦਾ ਹੈ। ਕੰਪਟਨ ਤੇ ਰਿਚਮੰਡ ਦੇ ਵਿੱਚ ਗੈਂਗ ਰਿਲੇਟਡ ਵਾਇਲੈਂਸ ਆ, ਅਸੌਲਟ ਤੇ ਵਹੀਕਲ ਥੈਫਟ ਵਗੈਰਾ ਹੈਗੇ। ਮੋਡੈਸਟੋ, ਬਲੇਹੋ ਦੇ ਵਿੱਚ ਡੋਮੈਸਟਿਕ ਵਾਇਲੈਂਸ, ਰੀਟੇਲ ਥੈਫਟ, ਆਰਮਡ ਰੋਬਰੀਜ਼, ਰੈਜ਼ੀਡੈਂਸ਼ੀਅਲ ਬਰਗਲਰੀਜ਼, ਇਦਾਂ ਦੇ ਜਿਹੜੇ ਉੱਥੇ ਕ੍ਰਾਈਮ ਹੁੰਦੇ ਹੈਗੇ ਆ। ਕੰਪਨੀ ਨੇ ਇਹ ਕਿਹਾ ਵੀ ਬਹੁਤ ਸਾਰੇ ਜਿਹੜੇ ਫੈਕਟਰਸ ਆ ਉਹ ਕਾਊਂਟ ਕੀਤੇ ਜਾਂਦੇ ਆ, ਉਸ ਬੇਸ ਦੇ ਉੱਤੇ ਸ਼ਹਿਰਾਂ ਨੂੰ ਜਿਹੜਾ ਰੇਟ ਕੀਤਾ ਜਾਂਦਾ, ਜਿਹਦੇ ਵਿੱਚ ਗੈਂਗ ਐਕਟੀਵਿਟੀ, ਪਾਵਰਟੀ, ਇਕਨੋਮਿਕ ਇਨਇਕੁਐਲਿਟੀ, ਹਾਊਸਿੰਗ ਇਨਸਟੇਬਿਲਿਟੀ, ਅੰਡਰ ਫੰਡਡ ਸਕੂਲਸ, ਹੋਮਲੈਸਨੈਸ ਤੇ ਟੂਰਿਜ਼ਮ ਡਰਿਵਨ ਪ੍ਰੋਪਰਟੀ ਕ੍ਰਾਈਮ, ਇਹ ਜਿਹੜੇ ਆ ਕਾਊਂਟ ਕੀਤੇ ਜਾਂਦੇ ਹੈਗੇ ਆ। ਅਗਲੀ ਜਿਹੜੀ ਹਰਜੋਤ ਗੱਲ ਕਰਦੇ ਜਾਈਏ, ਲੌਂਗ ਬੀਚ ਦਾ ਇੱਕ ਬੰਦਾ ਜਿਸ ਨੇ 3 ਸ਼ਹਿਰਾਂ ਦੇ ਵਿੱਚ ਆਰਮਡ ਰੋਬਰੀਜ਼ ਕੀਤੀਆਂ, ਜਿਸ ਤੋਂ ਬਾਅਦ ਚ ਹਾਈ ਸਪੀਡ ਚੇਜ਼ ਹੋਈ, ਉਸ ਦੇ ਵਿੱਚ ਅਫਸੋਸ ਦੇ ਨਾਲ ਇੱਕ ਇਨੋਸੈਂਟ ਮੋਟਰਿਸਟ ਆ, ਉਸ ਦੀ ਮੌਤ ਹੋ ਗਈ ਸੀ। ਤੇ ਅੱਜ ਉਸ ਬੰਦੇ ਨੂੰ ਜਿਹਨੇ ਇਹ ਰੋਬਰੀਜ਼ ਕੀਤੀਆਂ ਸੀ, ਉਸ ਨੂੰ ਸੈਂਟੈਂਸ ਸੁਣਾਈ ਗਈ ਆ, ਸਜ਼ਾ ਸੁਣਾਈ ਗਈ ਆ। 26 ਸਾਲ ਹੁਣ ਫੈਡਰਲ ਪ੍ਰਿਜ਼ਨ ਦੇ ਵਿੱਚ ਇਹ ਕੱਟੇਗਾ। ਫੈਡਰਲ ਪ੍ਰੋਸੀਕਿਊਟਰਸ ਦੇ ਮੁਤਾਬਕ 29 ਸਾਲਾ ਕੈਲਨ ਸਿਨਾਕੋਕੋਮੀਆ ਤੇ ਉਹਦੇ ਜਿਹੜੇ 3 ਹੋਰ ਸਾਥੀ, ਉਹਨਾਂ ਨੇ ਇੱਕ ਡਾਊਨੀ ਲਿਕਰ ਸਟੋਰ, ਕੰਪਟਨ ਦਾ ਗੈਸ ਸਟੇਸ਼ਨ ਤੇ ਸਾਊਥ ਅਲਮਾਂਟੇ ਕਨਵੀਨੀਅੰਸ ਸਟੋਰ ਨੂੰ ਜਿਹੜਾ ਉਹ ਲੁੱਟਿਆ ਸੀ, ਜਿਸ ਦੇ ਵਿੱਚ ਇਹਨਾਂ ਨੇ $5000 ਜਿਹੜੇ ਉੱਥੋਂ ਲੁੱਟ ਕੇ ਲੈ ਗਏ ਸੀਗੇ। ਸੋ ਬਾਅਦ ਦੇ ਵਿੱਚ ਕਹਿੰਦੇ ਵੀ ਉਸਨੇ ਜਿਹੜੀ ਸ਼ਾਰਟ ਬੈਰਲਡ ਰਾਈਫਲ ਆ, ਉਸ ਦੇ ਨਾਲ ਗੋਲੀਆਂ ਵੀ ਜਿਹੜੀਆਂ ਉਹ ਚਲਾਈਆਂ, ਲੋਕਾਂ ਨੂੰ ਹਥਿਆਰ ਦਿਖਾ ਕੇ ਉੱਥੋਂ ਦੇ ਇੰਪਲਾਈਜ਼ ਨੂੰ ਇਹਨਾਂ ਸਟੋਰਾਂ ਦੇ ਉੱਥੇ ਰੋਬਰੀਜ਼ ਜਿਹੜੀਆਂ ਉਹ ਕੀਤੀਆਂ। ਲਾ ਐਨਫੋਰਸਮੈਂਟ ਤੋਂ ਇਹ ਭੱਜ ਰਿਹਾ ਸੀਗਾ, ਇਹਦਾ ਪਿੱਛਾ ਜਿਹੜਾ ਉਹ ਕੀਤਾ ਜਾ ਰਿਹਾ ਸੀਗਾ ਹਾਈ ਸਪੀਡ ਦੇ ਉੱਤੇ, ਜਦ ਇੱਕ ਹੋਰ ਗੱਡੀ ਦੇ ਨਾਲ ਇਹ ਟਕਰਾਇਆ, ਜਿਸ ਦੇ ਵਿੱਚ ਜੋ ਚਾਲਕ ਸੀਗਾ ਉਸ ਦੀ ਮੌਤ ਜਿਹੜੀ ਹੋ ਗਈ। ਤੇ ਫੇਟਲ ਕੋਲੀਜਨ ਕਰਨ ਤੋਂ ਬਾਅਦ ਚ ਉਹ ਉੱਥੇ ਰੁਕਿਆ ਨਹੀਂ, ਉਹ ਉੱਥੋਂ ਫਿਰ ਦੌੜ ਗਿਆ। ਤੇ ਇਸ ਤੋਂ ਇਲਾਵਾ ਇਸਨੇ ਕਈ ਹੋਰ ਗੱਡੀਆਂ ਨੂੰ ਵੀ ਨੁਕਸਾਨ ਪਹੁੰਚਾਇਆ, ਤੇ ਫਿਰ ਇਵੈਂਚੁਅਲੀ ਆਪਣੀ ਗੱਡੀ ਛੱਡ ਕੇ ਜਿਹੜਾ ਉਹ ਦੌੜ ਗਿਆ ਸੀਗਾ, ਤੇ ਘਰ ਦੇ ਹੇਠਾਂ ਇਹ ਲੁਕਿਆ ਇੱਕ ਦੇ, ਤੇ ਜਿੱਥੋਂ ਬਾਅਦ ਇਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀਗਾ। US ਡਿਸਟ੍ਰਿਕਟ ਜੱਜ ਮਾਈਕਲ ਫਿਟਜ਼ਜੈਰਲਡ, ਉਹਨਾਂ ਨੇ ਮੀਆਂ ਨੂੰ 318 ਮਹੀਨੇ ਦੀ ਫੈਡਰਲ ਪ੍ਰਿਜ਼ਨ ਆ ਉਹ ਸੁਣਾਈ ਹੈਗੀ ਆ। ਸੋ ਹੁਣ ਇਹ ਸਜ਼ਾ ਜਿਹੜੀ ਉਹ ਕੱਟੇਗਾ। ਇਸ ਤੋਂ ਇਲਾਵਾ ਜਿਹੜੇ ਨਾਲ ਇਹਦੇ ਸਾਥੀ ਸੀਗੇ, ਕੰਪਲਿਸ ਸੀਗੇ, 27 ਸਾਲਾਂ ਦਾ ਕਾਰਸਨ ਦਾ ਰਹਿਣ ਵਾਲਾ ਈਸਾਇਆ ਵਿਲਸਨ, ਉਸ ਨੂੰ 10 ਸਾਲ ਦੀ ਸਜ਼ਾ ਜਿਹੜੀ ਉਹ ਹੋਈ ਆ, ਤੇ ਮੈਥਿਊ ਸਲੋਨਾ 32 ਸਾਲਾਂ ਦਾ, ਇਸ ਨੂੰ 49 ਮਹੀਨਿਆਂ ਦੀ ਜਿਹੜੀ ਸਜ਼ਾ ਆ ਉਹ ਸੁਣਾਈ ਗਈ ਹੈਗੀ। ਵਾਈਮੋ ਕਾਰ ਜਿਹੜੀ ਹੈਗੀ ਆ ਉਹ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਵੀ ਡਰਾਈਵਰਲੈਸ ਕਾਰ ਆ। ਅੱਜ ਇੱਕ ਰਿਪੋਰਟ ਆ ਰਹੀ ਆ ਵੀ ਸੈਨ ਮਟਿਓ ਦੇ ਵਿੱਚ 2 ਜਿਹੜੇ ਟੀਨੇਜਰ ਬੱਚੇ ਆ ਉਹ ਡਰਾਈਵਰਲੈਸ ਕਾਰ ਦੇ ਵਿੱਚ ਰਾਈਡ ਲੈ ਰਹੇ ਸੀ, ਤੇ ਉੱਥੇ ਉਹ ਸ਼ਰਾਬ ਵੀ ਪੀ ਰਹੇ ਸੀ ਤੇ ਔਰਬੀਜ਼ ਸ਼ੂਟਿੰਗ ਕਰ ਰਹੇ ਸੀ ਕਾਰ ਦੇ ਵਿੱਚੋਂ। ਬੇਬੀ ਗਨਸ, ਵਾਟਰ ਗਨਸ, ਜਿਹੜੀਆਂ ਟੋਏ ਗਨਸ ਹੁੰਦੀਆਂ ਆ, ਈਵਨ ਦੋ ਕਹਿੰਦੇ ਵੀ ਇਹ ਬੈਨ ਨਹੀਂ, ਪਰ ਇਹ ਇੱਕ ਤਰ੍ਹਾਂ ਨਾਲ ਕਾਫੀ ਖਤਰੇ ਵਾਲੀਆਂ ਹੁੰਦੀਆਂ, ਕਿਸੇ ਦੇ ਅੱਖ ਨੂੰ ਪੂਰੀ ਤਰ੍ਹਾਂ ਨੁਕਸਾਨ ਕਰ ਸਕਦੀਆਂ।
ਸੋ ਇੰਨੇ ਜ਼ਿਆਦਾ ਜਿਹੜੇ ਕੈਮਰੇ ਉਹਦੇ ਵਿੱਚ ਸੈਟਅਪ ਕੀਤੇ ਗਏ ਆ। ਸੋ ਵਾਈਮੋ ਚੋਂ ਜਿਹੜੀ ਕਾਲ ਆ ਉਹ ਪੁਲਿਸ ਨੂੰ ਗਈ ਤੇ ਪੁਲਿਸ ਵਾਲਿਆਂ ਨੇ ਜਾ ਕੇ ਫਿਰ ਕਾਰ ਖੜੀ ਕਰਕੇ ਜਿਹੜੇ 2 ਟੀਨੇਜਰ ਸੀ ਉਹਨਾਂ ਨੂੰ ਉੱਥੋਂ ਫੜਿਆ ਤੇ ਉੱਥੋਂ ਉਹਨਾਂ ਨੂੰ ਜਿਹੜਾ ਕੱਢਿਆ ਤੇ ਉਹਨਾਂ ਨੇ ਕਿਹਾ ਵੀ ਇਹ ਅੰਡਰ ਏਜ ਡਰਿੰਕਿੰਗ ਕਰ ਰਹੇ ਸੀ ਕਾਰ ਦੇ ਵਿੱਚ ਬੈਠੇ। ਸੋ ਉਹਨਾਂ ਨੂੰ ਸਾਈਟੇਸ਼ਨ ਵੀ ਦਿੱਤੀ ਗਈ ਆ। ਸੈਨ ਮਟੀਓ ਦੀ ਪੁਲਿਸ ਡਿਪਾਰਟਮੈਂਟ ਨੇ ਇਹ ਕਿਹਾ ਵੀ ਇਹ ਸਾਰੀ ਘਟਨਾ 1900 ਬਲਾਕ ਆਫ ਐਲ ਕਮੀਨੋ ਰੀਅਲ ਤੇ ਵਾਪਰੀ ਹੈਗੀ ਆ। ਹੁਣ ਇਹ ਦੇਖੋ ਵੀ ਕਾਰ ਦੇ ਵਿੱਚ ਕੋਈ ਡਰਾਈਵਰ ਨਹੀਂ, ਦੋਨੋਂ ਟੀਨੇਜਰ ਸਵਾਰੀਆਂ ਤੋਂ ਕਾਰ ਤੋਂ ਹੀ ਫੋਨ ਗਿਆ ਪੁਲਿਸ ਨੂੰ ਤੇ ਪੁਲਿਸ ਨੇ ਆ ਕੇ ਕਾਰ ਰੋਕ ਕੇ ਫਿਰ ਉਹ ਟੀਨੇਜਰ ਨੂੰ ਅਰੈਸਟ ਕਰ ਲਿਆ। ਸੋ ਪਿੱਛੇ ਬੈਠੇ ਜਿਹੜੇ ਮੋਨੀਟਰ ਕਰ ਰਹੇ ਸੀਗੇ ਉਹਨਾਂ ਨੂੰ ਇਹ ਪਤਾ ਲੱਗਿਆ ਵੀ ਇਹ 2 ਖਰੂਦੀ ਨੌਜਵਾਨ ਹੈਗੇ ਆ, ਇਹ ਇਦਾਂ ਗਾਹ ਪਾ ਰਹੇ ਆ, ਬੀਬੀਗੰਜ ਦਾ ਲੋਕਾਂ ਨੂੰ ਤੰਗ ਪਰੇਸ਼ਾਨ ਕਰ ਰਹੇ ਆ ਤੇ ਹੜਕੰਪ ਜਿਹੜਾ ਉਹ ਮਚਾ ਰਹੇ ਆ। ਤੇ ਸੋ ਉਹਨਾਂ ਨੇ ਪੁਲਿਸ ਨੂੰ ਕੰਟੈਕਟ ਕਰਕੇ ਉਹਨਾਂ ਨੂੰ ਜਿਹੜਾ ਉਹ ਥਾਣੇ ਜਿਹੜੀ ਉਹ ਗੱਡੀ ਹਰਜੋਤ ਸਿੰਘ ਜੀ ਪਹੁੰਚਾ ਕੇ ਤੇ ਉਹਨਾਂ ਨੂੰ ਜਿਹੜਾ ਉਹ ਕਹਿੰਦੇ ਫੜਾ ਦਿੱਤਾ ਹੈਗਾ। ਸਦਰਨ ਕੈਲੀਫੋਰਨੀਆ ਦੇ ਜਿਹੜੇ ਨਿਊਪੋਰਟ ਬੀਚ ਦੇ ਉੱਤੇ ਟਿਕਟੌਕ ਟੇਕ ਓਵਰ ਦੇ ਚੱਲਦਿਆਂ 400 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ। ਇਹ 4th ਆਫ ਜੁਲਾਈ ਦੇ ਉੱਤੇ ਇਹ ਚੀਜ਼ ਵਾਪਰੀ ਸੀਗੀ। ਫਲੈਸ਼ ਮੌਬ ਸਟਾਈਲ ਜਿਹੜੀ ਮੀਟਿੰਗ ਆ ਕਹਿੰਦੇ ਵੀ ਆਨਲਾਈਨ ਆਰਗੇਨਾਈਜ਼ ਕੀਤੀ ਗਈ ਸੀ, ਜਿਸ ਦੇ ਕਰਕੇ ਹਜ਼ਾਰਾਂ ਹੀ ਜਿਹੜੇ ਨਿਊਪੋਰਟ ਬੀਚ ਦੇ ਉੱਤੇ ਲੋਕ ਪਹੁੰਚੇ। ਟ੍ਰੈਫਿਕ ਨੂੰ ਉਹਨਾਂ ਨੇ ਬਲੌਕ ਕੀਤਾ ਤੇ ਕਈ ਥਾਵਾਂ ਦੇ ਉੱਤੇ ਅੱਗ ਜਿਹੜੀ ਉਹ ਲਾਈ। ਸੋ ਸਭ ਨੂੰ ਇਦਾਂ ਹੁੰਦਾ ਵੀ ਜਿਹੜੀ ਮੌਬ ਜਿਹੜੀ ਮੈਂਟੈਲਿਟੀ ਆ ਵੀ ਜੇ ਅਸੀਂ ਭੀੜ ਦਾ ਹਿੱਸਾ ਆ ਤੇ ਜੋ ਮਰਜ਼ੀ ਕਰੀ ਜਾਓ, ਸ਼ਾਇਦ ਸਾਨੂੰ ਜਿਹੜਾ ਉਹ ਕੁਝ ਵੀ ਨਹੀਂ ਹੋਊਗਾ। ਪਰ ਇਹਦੇ ਕਰਕੇ ਪੁਲਿਸ ਨੇ 402 ਗ੍ਰਿਫਤਾਰੀਆਂ ਵੀਕਐਂਡ ਦੇ ਉੱਤੇ ਜਿਹੜੀਆਂ ਉਹ ਕੀਤੀਆਂ। ਪਿਛਲੇ ਸਾਲ ਇਹ ਜਿਹੜੀਆਂ ਗ੍ਰਿਫਤਾਰੀਆਂ 60 ਦੇ ਉੱਤੇ ਸੀਗੀਆਂ। ਸੋ ਖਰੂਦ ਇਹ ਨਹੀਂ ਆ ਵੀ ਪਹਿਲੀ ਦੀ ਪਾਉਣ ਲੱਗੇ ਆ, ਖਰੂਦ ਚਿਰ ਤੋਂ ਹੀ ਜਿਹੜਾ ਉਹ ਪੈਂਦਾ ਆ ਰਿਹਾ ਆ। ਪਰ 250 ਸਾਲਾ ਐਨੀਵਰਸਰੀ ਦੇ ਉੱਤੇ ਅਮਰੀਕਾ ਦੀ ਆਜ਼ਾਦੀ ਦੀ ਉਦੋਂ ਇਹ ਜ਼ਿਆਦਾ ਖਰੂਦ ਪਾਉਣ ਕਰਕੇ ਜਿਹੜੇ 400 ਤੋਂ ਵੱਧ ਇਸ ਵਾਰ ਨਿਊਪੋਰਟ ਬੀਚ ਦੇ ਇਰਦ ਗਿਰਦ ਅੱਗਾਂ ਲਾਉਣ ਤੇ ਕਹਿ ਲਓ ਵੀ ਲੋਕਾਂ ਨੂੰ ਤੰਗ ਪਰੇਸ਼ਾਨ ਕਰਨ ਦੇ ਮਾਮਲੇ ਦੇ ਵਿੱਚ 402 ਜਣੇ ਗ੍ਰਿਫਤਾਰ ਕੀਤੇ ਗਏ ਆ। ਇਹ ਟ੍ਰੈਂਡ ਟਿਕਟੌਕ ਦੇ ਉੱਤੇ ਜਿਹੜਾ ਉਹ ਚੱਲਿਆ ਸੀਗਾ ਤੇ ਉੱਥੋਂ ਹੀ ਜਿਹੜੇ ਹਜ਼ਾਰਾਂ ਲੋਕ ਆ ਇਸ ਥਾਂ ਦੇ ਉੱਤੇ ਇਕੱਠੇ ਹੋਏ। ਨਿਊਪੋਰਟ ਬੀਚ ਫਾਇਰ ਡਿਪਾਰਟਮੈਂਟ ਉਹਨਾਂ ਨੇ ਕਿਹਾ ਵੀ ਅਸੀਂ 102 ਐਮਰਜੈਂਸੀ ਇਨਸੀਡੈਂਟਸ ਸੈਟਰਡੇ ਉਹਨਾਂ ਨੂੰ ਰਿਸਪੌਂਡ ਜਿਹੜਾ ਉਹ ਕੀਤਾ, ਜਿਨ੍ਹਾਂ 'ਚ 10 ਅੱਗਾਂ ਵੀ ਜਿਹੜੀਆਂ ਸੀਗੀਆਂ। ਤੇ ਨਾਲ ਦੇ ਨਾਲ ਡਿਪਾਰਟਮੈਂਟ ਨੇ ਕਿਹਾ ਵੀ ਜਿਹੜੇ 44 ਪੇਸ਼ੈਂਟਸ ਆ ਉਹਨਾਂ ਨੂੰ ਵੱਖ-ਵੱਖ ਹਸਪਤਾਲਾਂ ਦੇ ਵਿੱਚ ਖੜਿਆ, ਜਿਨ੍ਹਾਂ 'ਚ 6 ਟਰਾਮਾ ਪੇਸ਼ੈਂਟਸ ਵੀ ਜਿਹੜੇ ਉਹ ਸ਼ਾਮਲ ਸੀਗੇ। 17 ਰੀਜਨਲ ਲਾ ਐਨਫੋਰਸਮੈਂਟ ਏਜੰਸੀ 350 ਅਫਸਰਾਂ ਦੀ ਮਦਦ ਦੇ ਨਾਲ ਇਵੈਂਚੁਅਲੀ ਇਸ ਰੌਲੇ ਰੱਪੇ ਨੂੰ ਜਿਹੜਾ ਪੁਲਿਸ ਵਾਲਿਆਂ ਨੇ ਕਾਬੂ ਦੇ ਵਿੱਚ ਲਿਆਂਦਾ। ਕੈਲੀਫੋਰਨੀਆ ਦੇ ਵਿੱਚ ਜਿਹੜਾ ਹਾਊਸਿੰਗ ਆ ਕਾਫੀ ਵੱਡੀ ਪ੍ਰੋਬਲਮ ਆ, ਖਾਸ ਕਰਕੇ ਬੇ ਏਰੀਏ ਦੇ ਵਿੱਚ ਘਰ ਖਰੀਦਣਾ ਬਹੁਤ ਮਹਿੰਗਾ ਆ। ਐਵਰੇਜ ਘਰ ਦੀ ਪ੍ਰਾਈਸ 1.5 ਮਿਲੀਅਨ ਦੇ ਲਾਗੇ ਛਾਗੇ ਚਲ ਗਈ ਆ। ਪਰ ਹੁਣ ਜਿਹੜੇ ਨਵੇਂ ਰੂਲਸ ਆ ਉਹਨਾਂ ਦੇ ਮੁਤਾਬਕ ਤੁਸੀਂ ਘਰਾਂ ਦੇ ਪਿੱਛੇ ਆਪਣੇ ADU ਐਡੀਸ਼ਨਲ ਡਵੈਲਿੰਗ ਯੂਨਿਟ ਬਣਾ ਸਕਦੇ ਹੋ। ਤੇ ਪਹਿਲਾ ਜਿਹੜਾ ADU ਯੂਨਿਟ ਆ ਉਹ ਹੁਣ ਕੈਲੀਫੋਰਨੀਆ ਦੇ ਸ਼ਹਿਰ ਸੈਨ ਹੋਜ਼ੇ ਦੇ ਵਿੱਚ 5,30,000 ਦਾ ਵਿਕਿਆ। ਇਹ 749 ਸਕੁਅਰ ਫੁੱਟ ਦਾ ADU ਯੂਨਿਟ ਡੈਨੀਅਲ ਐਫਲੈਕੀਅਨ ਨਾਮ ਦੇ ਬੰਦੇ ਨੇ ਪਿਛਲੇ ਹਫ਼ਤੇ ਖਰੀਦਿਆ ਹੈਗਾ $5,30,000 ਦਾ। ਸੋ ਉਹਨੇ ਕਿਹਾ ਵੀ ਮੈਨੂੰ ਪਤਾ ਸੀ ਵੀ ਰੂਲ ਕਾਫੀ ਚੇਂਜ ਹੋ ਰਹੇ ਆ, ਜਿਹਦੇ ਕਰਕੇ ਅਫੋਰਡੇਬਲ ਹੋਊਗਾ ਤੇ ਮੈਨੂੰ ਇਹ ਪਹਿਲਾ ਜਿਹੜਾ ਘਰ ਆ 2 ਬੈਡਰੂਮ 1 ਬਾਥਰੂਮ ਦਾ ਜਿਹੜਾ $5,30,000 ਦੇ ਵਿੱਚ ਮਿਲ ਗਿਆ ਹੈਗਾ। ਸੋ ਇਹ ਕਿਸੇ ਨੇ ਆਪਣੇ ਘਰ ਦੇ ਪਿੱਛੇ ADU ਬਣਾਇਆ ਸੀ। ਹੁਣ ADU ਬਣਾ ਕੇ ਤੁਸੀਂ ਜਿਹੜਾ ਆ ਉਹ ਘਰ ਜਿਹੜਾ ADU ਸੈਲ ਕਰ ਸਕਦੇ ਹੋ। ਕਹਿੰਦੇ ਵੀ ਇਹ ਸਿੰਗਲ ਘਰ ਆ ਗਈ ਆ, ਇਹਦਾ ਜਿਹੜਾ ਪਾਣੀ ਇਲੈਕਟ੍ਰੀਕਲ ਐਵਰੀਥਿੰਗ ਸੈਪਰੇਟ ਆ। ਸੋ ਨੇਬਰ ਦੇ ਨਾਲ ਕੋਈ ਤੁਹਾਨੂੰ ਜਿਹੜੀ ਅਟੈਚਮੈਂਟ ਨਹੀਂ, ਕਿਉਂਕਿ ਈਵਨ ਦੋ ਲੋਟ ਸੇਮ ਆ ਪਰ ਇਹਦੀ ਐਂਟਰੈਂਸ ਵੀ ਡਿਫਰੈਂਟ ਆ ਤੇ ਸਾਰਾ ਕੁਝ ਜੋ ਆ ਇਸ ਘਰ ਦਾ ਡਿਫਰੈਂਟ ਆ। ਇਹ ਦੇਖਣ ਵਾਲੀ ਗੱਲ ਹੋਊਗੀ ਹਰਜੋਤ ਸਿੰਘ ਜੀ, ਕੀ ਜ਼ਮੀਨ ਵੀ ਉਹਦੀ ਹੋਊਗੀ ਜਾਂ ਸਿਰਫ ਉੱਤੇ ਵਾਲਾ ਜਿਹੜਾ ਢਾਂਚਾ ਹੀ 5.5 ਲੱਖ ਦੇ ਵਿੱਚ ਉਸਨੇ ਜਿਹੜਾ ਉਹ ਖਰੀਦਿਆ ਆ? ਕਿਉਂਕਿ ਆਈ ਥਿੰਕ ਜਿਹੜਾ APN ਨੰਬਰ ਉਹ ਸ਼ਾਇਦ ਸੇਮ ਰਹੂਗਾ ਜਾਂ ਡਿਫਰੈਂਟ ਹੋਊਗਾ। ਇਹ ਆਉਣ ਵਾਲਾ ਸਮਾਂ ਜਿਹੜਾ ਉਹ ਇਵੈਂਚੁਅਲੀ ਜਿਹੜਾ ਦੱਸੇਗਾ, ਜਾਂ ਜਿਨ੍ਹਾਂ ਦੇ ਹੈਗੇ ਉਹਨਾਂ ਨੂੰ ਪਤਾ ਹੋਣਾ। ਆਪਣੇ ਕੋਲ ਇਸ ਟਾਈਮ ਇਸ ਚੀਜ਼ ਦੀ ਨੌਲੇਜ ਨਹੀਂ ਹੈਗੀ। ਫੈਡਰਲ ਟ੍ਰੇਡ ਕਮਿਸ਼ਨ ਦੇ ਇੱਕ ਕੇਸ ਤੋਂ ਬਾਅਦ 'ਚ, ਇਸ ਸੈਟਲਮੈਂਟ ਤੋਂ ਬਾਅਦ 'ਚ ਜੌਨ ਡੀਰ ਟਰੈਕਟਰਾਂ ਦੇ ਜਾਂ ਉਹਨਾਂ ਦੀ ਇਕਵਿਪਮੈਂਟ ਦੇ ਜਿਹੜੇ ਓਨਰਸ ਆ ਉਹਨਾਂ ਨੂੰ ਮੌਕਾ ਹੋਊਗਾ ਰਾਈਟ ਟੂ ਰਿਪੇਅਰ ਦਾ। ਉਹ ਆਪਣੇ ਇਕਵਿਪਮੈਂਟ ਆ ਉਹਨਾਂ ਨੂੰ ਖੁਦ ਠੀਕ ਕਰ ਸਕਣਗੇ। ਇਹ ਜਿਹੜੀ ਨਵੀਂ ਫੈਡਰਲ ਟ੍ਰੇਡ ਕਮਿਸ਼ਨ ਦੀ ਸੈਟਲਮੈਂਟ ਤੋਂ ਬਾਅਦ ਦੇ ਵਿੱਚ ਚੀਜ਼ ਸਾਹਮਣੇ
ਆਈ ਹੈਗੀ ਆ। ਸੋ ਐਗਰੀਕਲਚਰ ਇਕਵਿਪਮੈਂਟ ਜਾਇੰਟ ਆ ਡੀਅਰ ਐਂਡ ਕੋ, ਜਿਹੜੇ ਜਿਨ੍ਹਾਂ ਨੂੰ ਜੌਨ ਡੀਰ ਦੇ ਨਾਮ ਦੇ ਨਾਲ ਜਾਣਿਆ ਜਾਂਦਾ, ਹਰੇ ਰੰਗ ਦੇ ਜਿਹੜੇ ਯੂਜ਼ਲੀ ਟਰੈਕਟਰ ਆਪਾਂ ਜਿਹੜੇ ਉਹ ਦੇਖਦੇ ਆ। ਫੈਡਰਲ ਟ੍ਰੇਡ ਕਮਿਸ਼ਨ ਤੇ ਕਈ ਸੂਬਿਆਂ ਦੇ ਜਿਹੜੇ ਅਟਾਰਨੀ ਜਨਰਲਸ ਆ, ਉਹਨਾਂ ਨੇ ਇਹ ਕੋਸ਼ਿਸ਼ ਜਿਹੜੀ ਉਹ ਕਰ ਰਹੇ ਸੀਗੇ ਵੀ ਜਿਹੜੇ ਖਾਸ ਕਰਕੇ ਫਾਰਮਰਸ ਆ, ਉਹਨਾਂ ਨੂੰ ਆਪਣੇ ਜਿਹੜੇ ਇਕਵਿਪਮੈਂਟ ਆ ਖੁਦ ਠੀਕ ਕਰਨ ਦਾ ਮੌਕਾ ਮਿਲਣਾ ਚਾਹੀਦਾ ਆ, ਕਿਉਂਕਿ ਅਦਰਵਾਈਜ਼ ਜੇ ਉਹ ਇਹਨਾਂ ਦੇ ਕੋਲ ਲੈ ਕੇ ਜਾਂਦੇ, ਇੱਕ ਤਾਂ ਵਕਤ ਜ਼ਿਆਦਾ ਲੱਗਦਾ ਤੇ ਮਹਿੰਗਾ ਜਿਹੜਾ ਉਹ ਬਹੁਤ ਜ਼ਿਆਦਾ ਹੁੰਦਾ ਹੈਗਾ ਆ। ਸੋ ਇਹਦੇ ਨਾਲ ਜਿਹੜਾ ਉਹ ਫਰਕ ਹੁਣ ਅੱਗੇ ਪਵੇਗਾ। ਇਲੀਨੋਇਸ ਬੇਸਡ ਮੈਨੂਫੈਕਚਰਰ ਆ, ਇਹਨਾਂ ਦੇ ਉਲਟ ਕਈ ਸਾਲਾਂ ਤੋਂ ਕੰਪਲੇਂਟਸ ਜਿਹੜੀਆਂ ਆ ਉਹ ਸਾਹਮਣੇ ਆ ਰਹੀਆਂ ਸੀਗੀਆਂ ਵੀ ਕਹਿੰਦੇ ਵੀ ਉਹ ਆਪਣੇ ਸੌਫਟਵੇਅਰ ਦੇ ਜ਼ਰੀਏ ਜਿਹੜੀਆਂ ਰਿਪੇਅਰਸ ਆ ਉਹਨਾਂ ਨੂੰ ਰੋਕ ਦਿੰਦੇ ਆ, ਤੇ ਜਿਹੜੇ ਕਸਟਮਰਸ ਆ ਉਹਨਾਂ ਨੂੰ ਸਿਰਫ ਤੇ ਸਿਰਫ ਜਿਹੜੇ ਆਥੋਰਾਈਜ਼ਡ ਡੀਲਰਸ ਆ ਉਹਨਾਂ ਤੋਂ ਹੀ ਕੰਮ ਕਰਵਾਉਣਾ ਪੈਂਦਾ ਹੈ, ਜੋ ਕਿ ਇਵੈਂਚੁਅਲੀ ਮਹਿੰਗਾ ਉਹਨਾਂ ਨੂੰ ਪੈਂਦਾ ਆ। ਸੋ ਕਹਿੰਦੇ ਵੀ ਹੁਣ ਇੰਡੀਪੈਂਡੈਂਟ ਜਿਹੜੇ ਮਕੈਨਿਕਸ ਆ ਉਹ ਵੀ ਸ਼ਾਇਦ ਇਹਨਾਂ ਨੂੰ ਰਿਪੇਅਰ ਕਰ ਸਕਣਗੇ। ਕਹਿੰਦੇ ਵੀ ਜੌਨ ਡੀਅਰ ਨੂੰ ਲੈ ਕੇ ਇਹ ਦੂਜੀ ਰਾਈਟ ਟੂ ਰਿਪੇਅਰ ਸੈਟਲਮੈਂਟ ਸਾਹਮਣੇ ਆਈ ਆ ਇਸ ਸਾਲ ਦੇ ਵਿੱਚ। ਇਸ ਤੋਂ ਪਹਿਲਾਂ ਇੱਕ ਵੱਖਰੀ ਸੈਟਲਮੈਂਟ ਹੋਈ ਸੀ 99 ਮਿਲੀਅਨ ਡਾਲਰ ਦੀ ਕਲਾਸ ਐਕਸ਼ਨ ਸੈਟਲਮੈਂਟ, ਜਿਸ ਦੇ ਵਿੱਚ ਜਿਹੜੀ ਕਿ ਫਾਰਮਰਸ ਦੇ ਨਾਲ ਇਹਨਾਂ ਨੇ ਜਿਹੜੀ ਉਹ ਕੀਤੀ ਸੀਗੀ। ਸੋ ਕਲਾਸ ਐਕਸ਼ਨ ਦੇ ਜਿਹੜੇ ਕੰਜ਼ਿਊਮਰ ਆ ਉਹਨਾਂ ਨੂੰ ਕੰਪਨਸੇਟ ਕਰ ਦਿੱਤਾ ਜਿਹੜਾ ਹੋ ਗਿਆ ਆ। FTC ਤੇ ਜਿਹੜੇ ਐਰੀਜ਼ੋਨਾ, ਇਲੀਨੋਏ, ਮਿਸ਼ੀਗਨ, ਮਿਨੀਸੋਟਾ ਤੇ ਵਿਸਕੌਨਸਨ ਦੇ ਜਿਹੜੇ ਅਟਾਰਨੀ ਜਨਰਲਸ ਆ, ਉਹਨਾਂ ਦੇ ਦੁਆਰਾ ਐਂਟੀ ਟਰਸਟ ਲਾਸੂਟ ਜਨਵਰੀ 2025 ਚ ਜੌਨ ਡੀਰ ਦੇ ਉਲਟ ਲਿਆਂਦਾ ਗਿਆ ਸੀ, ਜਿਸ ਵਿੱਚ ਇਹਨਾਂ ਦਾ ਇਹ ਦਾਅਵਾ ਸੀਗਾ ਵੀ ਇਹ ਆਪਣੀਆਂ ਫਾਰਮ ਇਕਵਿਪਮੈਂਟ ਜਿਵੇਂ ਕਿ ਟਰੈਕਟਰ ਆ ਉਹਨਾਂ ਨੂੰ ਰਿਪੇਅਰ ਕਿਸੇ ਹੋਰ ਥਰਡ ਪਾਰਟੀ ਤੋਂ ਕਰਵਾਉਣ ਤੋਂ ਰੋਕ ਰਹੇ ਹੈਗੇ ਆ। ਸੋ ਇਹ ਹੁਣ ਸੈਟਲਮੈਂਟ ਦੇ ਤਹਿਤ ਇਹ ਜਿਹੜਾ ਠੀਕ ਆ ਉਹ ਥਰਡ ਪਾਰਟੀ ਜਾਂ ਇੰਡੀਪੈਂਡੈਂਟ ਮਕੈਨਿਕਸ ਤੋਂ ਕਰਵਾਇਆ ਜਾ ਸਕੇਗਾ। ਤੇ ਜੇ ਮੌਸਮ ਦੀ ਗੱਲ ਕਰਦੇ ਜਾਈਏ, ਬੇ ਏਰੀਏ ਦੇ ਵਿੱਚ ਪਹਿਲੀ ਮੌਨਸੂਨ ਆ ਰਹੀ ਹੈ। ਮੌਨਸੂਨ ਇਹ ਮੀਂਹ ਵਾਲੀ ਨਹੀਂ ਆਣੀ, ਕਹਿੰਦੇ ਵੀ ਕਾਫੀ ਗਰਮ ਵੈਦਰ ਵਾਲੀ ਆਊਗੀ ਤੇ ਡਰਾਈ ਥੰਡਰ ਸਟਾਰਮ ਬਹੁਤ ਜ਼ਿਆਦਾ ਦੇਖੇ ਜਾਣਗੇ। ਸੋ ਅੱਗ ਲੱਗਣ ਦੇ ਬਹੁਤ ਜ਼ਿਆਦਾ ਜਿਹੜੇ ਚਾਂਸ ਹੋਣਗੇ ਇਸ ਵੀਕਐਂਡ ਦੇ ਦੌਰਾਨ। ਮੌਨਸੂਨ ਡਰਿਵਨ ਥੰਡਰ ਸਟਾਰਮਸ ਇਹ ਸੰਡੇ ਤੋਂ ਲੈ ਕੇ ਮੰਡੇ ਤੱਕ 2 ਦਿਨ ਤੁਸੀਂ ਦੇਖੋਗੇ। ਸੋ ਕਹਿੰਦੇ ਮੋਨਰੇ, ਸੈਨ ਬਨੀਟੋ, ਸੈਂਤਾ ਕਰੂਜ਼, ਸੈਂਤਾ ਕਲਾਰਾ ਕਾਉਂਟੀਜ਼ ਤੇ ਨਾਲ ਦੀ ਨਾਲ ਈਸਟ ਵੇ ਦੇ ਕਾਫੀ ਏਰੀਏ ਦੇ ਉੱਤੇ ਇਹ ਪ੍ਰਭਾਵਿਤ ਕਰ ਸਕਦੇ ਆ। ਸੋ ਸਾਰਿਆਂ ਨੂੰ ਖਾਸ ਕਰਕੇ ਜਿਹੜੇ ਰਿਮੋਟ ਏਰੀਏ ਦੇ ਵਿੱਚ ਰਹਿੰਦੇ ਆ ਉਹਨਾਂ ਨੂੰ ਆਪਣੇ ਘਰਾਂ ਵੱਲ ਆਲੇ ਦੁਆਲੇ ਜਿਹੜੀ ਵੈਜੀਟੇਸ਼ਨ ਆ ਉਹ ਕੱਟਣ ਦਾ ਜਿਹੜਾ ਧਿਆਨ ਰੱਖਣਾ ਚਾਹੀਦਾ ਹੈ। ਜੀ, ਤੇ ਇੱਥੇ ਪ੍ਰੋਗਰਾਮ ਦੀ ਸਮਾਪਤੀ ਹੈ। ਜਾਣ ਤੋਂ ਪਹਿਲਾਂ ਜਿਹੜੇ ਆਪਾਂ ਮਾਰਕੀਟਸ ਦੀ ਹਾਲ ਦੱਸ ਜਾਈਏ। ਡਾਓ ਜੋਨ 500 ਤੇ 77 ਪੁਆਇੰਟ ਘਟ ਕੇ 52,348 ਤੇ ਬੰਦ ਹੋਇਆ। S&P 21 ਪੁਆਇੰਟ ਘਟ ਕੇ 7400 ਤੇ 83 ਦੇ ਉੱਤੇ। ਨੈਸਡੈਕ 52 ਪੁਆਇੰਟ ਵੱਧ ਕੇ 25,800 ਤੇ 71 ਦੇ ਉੱਤੇ ਬੰਦ ਹੋਇਆ। ਸੋਨੇ ਦਾ ਭਾਅ $4,080 ਪ੍ਰਤੀ ਟਰੋਏ ਆਉਂਸ। ਕੱਚੇ ਤੇਲ ਦੀ ਕੀਮਤ $74 ਪ੍ਰਤੀ ਬੈਰਲ। 10-year yield 4.5%। ਕ੍ਰਿਪਟੋ ਕਰੰਸੀ 'ਚ ਬਿਟਕੋਇਨ 62,077 ਤੇ ਇਥੀਰੀਅਮ 1700 ਤੇ 38 US ਡਾਲਰ ਦੇ ਬਰਾਬਰ ਚੱਲ ਰਿਹਾ ਹੈਗਾ ਆ। ਕਰੰਸੀ ਦੀ ਗੱਲ ਕਰਦੇ ਜਾਈਏ, ਇੱਕ US ਡਾਲਰ ਦੇ ਬਰਾਬਰ ਕੈਨੇਡਾ ਦੇ $1 ਤੇ 42 ਸੈਂਟ ਰਹੇ ਆ, ਪਾਕਿਸਤਾਨ ਦੇ 278 ਰੁਪਏ ਤੇ 50 ਪੈਸੇ, ਇੰਡੀਆ ਦੇ 95 ਰੁਪਏ ਤੇ 52 ਪੈਸੇ। ਇੱਥੇ ਪ੍ਰੋਗਰਾਮ ਦੀ ਸਮਾਪਤੀ ਹੈ। ਮੇਰੇ ਰਾਜਕਰਮਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਆਪ ਸਭ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਸਤਿ ਅਕਾਲ। ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ US।